वालेकुम अस्सलाम जानी मैं करी 250 दियो ते लाई लो मरी मंदी ठीक नहीं ते सीधा मां भरी सही गल इस्लाम तेरी पैर होवे पकड़ शेरा कुत्ते अंगरों भौंकना जद एक भौंकण ने तेनू की लोड़ है चलो कोई गल नहीं वालेकुम अस्सलाम। अच्छा मेरी गल सुनो हकीम साहब किथे ने फौरन बुलाओ उन्हां नु ए मेरा हकीम साहब और लाल पंप नहीं लगा ए हकीम ओए ए तेरे नाले फटे ते डूमड़ी बिठाई है हकीम साहब नु बुलाओ ए हकीमी एन तुसी दसो जो भी ਤੁਹਾਡੇ ਦਿਲ ਦੇ ਵਿੱਚ ਹੈ ਨਾ ਇਹਨੂੰ ਦੱਸੋ हकीम साहब ने ਇਹ की गल हकीम साहब उत्ते जान की तैयारी है ਓਏ ਬੇਟਾ ਕਾਕਾ ਤੇਰੀ ਦੋਸਤ ਹੈ हाँ जी मेरी फ्रेंड है हकीम साहब ही ने ये मर गए ने सिर्फ कफन हथों फेर रहे ने ਹਾਂਜੀ ਇਹ ਰੂਹ ਫਿਰ ਰਹੀ ਹੈ हाँ जी ਇਹ ਰੂਹ ਕਿਸੇ ਦੀ ਬਸ ਰਾਜ਼ੀ ਕਰਨ ਵਾਸਤੇ ਆਈ ਹਾਂ ਇਹ ਅਸੀਂ ਇਹ ਖਿਦਮਤ ਖਲ ਕਰ ਰਹੇ ਹਾਂ ਪ੍ਰੋਬਲਮ ਕੀ ਹੈ ਤੁਹਾਨੂੰ डॉक्टर साहब हकीम साहब मेरी गल सुनो ਛੱਡ ਦੇ ਨਬਜ਼ ਚੈੱਕ ਕਰਾਓ ਨਾਲ ਨਾਲ ਦੱਸੋ ਇਹ ਨਬਜ਼ ਜਦੋਂ ਚੈੱਕ ਕਰਦੇ ਹਕੀਮ ਸਾਹਿਬ ਜਦੋਂ ਨਬਜ਼ ਚੈੱਕ ਕਰਦੇ ਹੁੰਦੇ ਨਾ ਆ ਮੇਰੀ ਉਂਗਲ ਵੀ ਨਾਲ ਲਾ ਲਿਆ ਕਰੋ ਅਸੀਂ ਵੀ ਤੁਹਾਡੀ ਸ਼ਾਗਿਰਦੀ ਕਰ ਰਹੇ ਹਾਂ ਸਾਡਾ ਇੱਕ ਅੱਧੀ ਉਂਗਲ ਦਾ ਤਾਂ ਹੱਕ ਹੈ ਕਿ ਨਹੀਂ ਐ ਤੂੰ ਮੇਰੇ ਕੋਲੋਂ ਅਰਥ ਲੈ ਲੈ ਪਰਾਂ ਹੋ ਜਾ ਹਾਂ ਜੀ ਹਕੀਮ ਸਾਹਿਬ ਨਹੀਂ ਆ ਰਹੇ ਅੱਛਾ ਕੁੜੀਏ ਇਹ ਤੈਨੂੰ ਕੋਈ ਪ੍ਰੋਬਲਮ ਲੱਗਦੀ ਹੈ ਕੋਈ ਕੀ ਕਰਦੇ ਸਰ ਤੇ मेरी गल सुनो हकीम साहब मैं सुबह वॉक कर रही ना मेनू साह बहुत ज्यादा चढ़ता है मेरे दिल की धड़कन टक 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 करदी है ਅੱਛਾ ਯਾਨੀ ਕਿ ਸਵੇਰੇ ਤੁਸੀਂ ਕਿੰਨੇ ਘੰਟੇ ਵਾਕ ਕਰਦੇ ਹੋ एक घंटा 1 ਘੰਟਾ ਵਾਕ ਕਰਦੇ ਹੋ ਜੀ। ਤੇ ਕਿੰਨੇ ਮਿੰਟ ਸਾਹ ਚੜਦਾ ਤੁਹਾਨੂੰ ਬਾਅਦ ਚੋਂ ਕਿ ਹੁੰਦਾ ਕਿ ਸਾਹ ਬਰਾਬਰ ਨਹੀਂ ਹੁੰਦਾ ਕੋਈ ਘੰਟਾ ਡੇਢ ਬੰਦਾ ਪਰੇਸ਼ਾਨ ਰਹਿੰਦਾ ਹੈ ਜਾਂ ਅੱਧਾ ਘੰਟਾ ਰਹਿੰਦਾ ਜਾਂ 15 ਮਿੰਟ ਜਾਂ 10 ਮਿੰਟ हकीम साहब ਤੁਹਾਨੂੰ ਤਾਂ ਫੇਰ 1 ਮਿੰਟ ਰੁਕ ਲੋ ਜਾ 1 ਮਿੰਟ ਉਹਨੂੰ ਦੱਸ ਲੈਂਦੇ ਤੂੰ ਭਲਾ ਕਿਸ ਔਰਤ ਦਾ ਬੱਚਾ ਹੈ ਜੀ ਹਕੀਮ ਸਾਹਿਬ ਬਲਕਿ ਤੂੰ ਭਲਾ ਕਿਹੜੀ ਕੌਮ ਦਾ ਬੰਦਾ ਹੈ ਕਿਹੜੀ ਦਾ ਤੂੰ ਯਦੂਆ ਕੌਮ ਦਾ ਇਨਸਾਨ ਹੈ ਜਿਹੜੀ 1805 ਇਹ ਕੀ ਹੈ ਤੂੰ ਤਾਂ ਉੱਠੋ ਨਾ ਤੁਹਾਡੀ ਰੱਸੀ ਇੱਥੋਂ ਤੱਕ ਹੀ ਇੱਥੇ ਖਲੋਵੋ ਮਰੇ देखो लगदा बगले दे फन लग ਕੀ ਆ ਜੇ ਮੋਹਤਰਮਾ ਉਹ ਤੂੰ ਆਪਣੇ ਬੂਫਰ ਪਾੜ ਲੈਣੇ ਆ ਮੈਂ ਅਗਲਿਆਂ ਦੇ ਵੀ ਪਾੜ ਦੇਣੇ ਕੀ ਨਾ ਹੈਲੋ। ਕੀ ਹੋਇਆ ਮੈਨੂੰ ਦੱਸੋ करे है कौन है ਮੈਂ ਕੰਪੋਡਰ ਹਾਂ ਇਹਨਾਂ ਦੀ ਲੋਕਮ ਇਹ ਜੀ ਆਪਣਾ ਮਰੀਜ਼ ਹੈ ਮੇਰਾ ਤੇ ਇਹਨੂੰ ਮੈਂ ਬੰਦਾ ਹੁੰਦਾ ਹੀ ਆਂਦਾ ਸੀ ਮੈਂ ਚੌਧਰੀ ਬਣ ਕੇ ਫਿਰਾਂ अच्छा ਮੇਰੇ ਪੈਸੇ ਘੁੱਟਣ ਲੱਗਾ ਸੀ अच्छा ਤੂੰ ਤਾਂ ਇਲੈਕਸ਼ਨ ਤੇ ਖਲੋਤਾ ਸੀ अच्छा ਆਂਦਾ ਮੈਂ ਵੋਟਾਂ ਤੇ ਖਲੋਣਾ ਹੈ अच्छा ਤੇ ਹੁਣ ਜਾਂਦਾ ਨਹੀਂ ਹੁਣ ਮੈਂ ਆਖਿਆ ਹੁਣ ਮੈਂ ਤੇ ਤੈਨੂੰ ਬਣਾਤਾ ਵੋਟਾਂ ਜੋਗਾ ਇਹ ਸਾਡੀ ਦਰਅਸਲ ਲੈਬਾਰਟਰੀ ਆ ਤੈਨੂੰ ਪਤਾ ਆਹ ਸਾਰੀਆਂ ਦਵਾਈਆਂ ਇੱਥੇ ਚੈੱਕ ਕੀਤੀਆਂ ਸੀ अच्छा ਜਾਣੇ ਮੈਨੂੰ नहीं ये शाह महमूद कुरैशी है ਸਹੀ ਕਹਿ ਰਿਹਾ ਪੀਟੀਆਈ ਦਾ ਵਜ਼ੀਰ ਆ 9 ਮਈ ਵਾਲੇ ਵਾਕਿਆ ਤੋਂ ਬਾਅਦ ਮੈਂ ਹੁਣ ਇੰਜ ਫਿਰਨਾ ਅੱਛਾ ਜੀ ਤੁਹਾਨੂੰ ਆਪਣਾ ਇਧਰ ਆਓ जी ਚੈੱਕ ਕਰੋ ਨਾ ਆਓ ਕਿਸੇ ਇੱਕ ਦਾ ਤਾਂ ਇਲਾਜ ਕਰ ਦਿਓ ਕੀ ਇਨਸਾਨ ਤੈਨੂੰ ਕੁਝ ਆਉਂਦਾ ਵੀ ਹੈ ਕਿ ਨਹੀਂ ਓਏ ਕੀ ਹੈ ਤੂੰ अच्छा रानी अल्लाह ਮੈਨੂੰ ਕੀ ਹੈ ਓਏ ਅੰਨੀ ਦੇ ਆ ਇੱਕ ਮਿੰਟ ਆ ਜਾ ਹਕੀਮ ਨਹੀਂ ਕੜਾਈ ਪਾਤਾ ਤੈਨੂੰ ਸ਼ਰਮ ਨਹੀਂ ਆਉਂਦੀ ਮਾਮਾ ਹੁਣੇ ਹਕੀਮ ਤੋੜ ਦੇਣਾ सही ਕੱਲ ਨਾ ਤੁਸੀਂ ਬੈਠਕ 'ਚ ਹੀ ਰਹਿਣਾ ਤੇ ਮੈਂ ਹਕੀਮ ਲੈ ਆਵਾਂਗਾ ਇੱਥੇ ਆਉਣ ਦੀ ਕੋਈ ਜ਼ਹਿਮਤ ਨਾ ਕਰੋ ਹਕੀਮ ਨੂੰ ਕੁੱਤੇ ਤੋਂ ਵੀ ਥੱਲੇ ਕੱਟਿਆ ਨਹੀਂ ਮੈਂ ਆ ਬੱਚੇ ਅੱਛਾ ਤੇ ਤੁਹਾਨੂੰ ਆਪਣਾ ਸਾਹ ਚੜਦਾ ਜੀ। ਤੇ ਗੱਲ ਆਦੀ ਰਹਿ ਗਈ ਤੇ ਸ਼ਾਮ ਨੂੰ ਵੀ ਵਾਕ ਕਰਦੇ ਹੋ हाँ जी शाम नू ਅੱਛਾ ਸ਼ਾਮ ਨੂੰ ਵਾਕ ਕਰਦੇ ਕਿੰਨੇ ਘੰਟੇ ਕਰਦੇ ਹੋ 2 घंटे ਤੇ ਸ਼ਾਮ ਨੂੰ ਵਾਪਸੀ ਤੇ ਸਾਹ ਚੜਦਾ बहुत ज्यादा ਉਦੋਂ ਜ਼ਿਆਦਾ ਚੜਦਾ हाँ जी ਸ਼ਾਮ ਨੂੰ ਜ਼ਿਆਦਾ ਸਾਹ ਚੜ ਜਾਂਦਾ ਹੈ हाँ जी ਕਿਉਂਕਿ ਇਨਸਾਨ ਸਾਰੀ ਦਿਹਾੜੀ ਦਾ ਥੱਕਿਆ ਹੁੰਦਾ ਹਾਂਜੀ। 8 ਤੋਂ 12 ਘੰਟੇ ਡਿਊਟੀ ਕਰਕੇ ਨਾ ਬੰਦਾ ਫੇਰ ਵਾਪਸ ਜਾਏ ਤੇ ਸਾਹ ਤੇ ਚੜਨਾ ਹੈ ਹੁਣ ਤੂੰ ਤੁਹਾਡਾ ਕੰਮ ਹੈ ਕਿ ਸਾਹ ਨਾ ਚੜੇ हाँ साह ना चढ़ ਤੁਸੀਂ ਆਪਣਾ ਟੈਲੀਫੋਨ ਬੰਦ ਰੱਖਣਾ हाँ बेटा जो वाक करनी है फोन बंद करके ताकि एनर्जीयल और अपना ਜਦੋਂ ਮੈਂ ਖੁਸਰਾ ਨਹੀਂ ਸੀ ਨਾ ਹੁੰਦਾ ਉਦੋਂ ਮੇਰਾ ਨਾਂ ਸਾਹ ਹੁੰਦਾ ਸੀ ਤੇ ਕਦੇ ਕਦੇ ਹੀ ਚੜਦਾ ਹੁੰਦਾ ਸੀ रख
ਫਕੀਰਾ ਐਸਾ ਬੈਨ ਖਲੋਣ ਬਾਬਾ ਦੁਨੀਆ ਉੱਤੇ ਰੱਖ ਫਕੀਰਾ ਐਸਾ ਬੈਨ ਖਲੋਣ ਕੋਲ ਹੋਵੇਂ ਤੇ ਹਸਨ ਸਾਰੇ ਟੁੱਟ ਜਾਵੇਂ ਤੇ ਰੋਣ ਨਹੀਂ ਬੋਲੋ ਤੁਸੀਂ ਇਹਨਾਂ ਵਾਸਤੇ ਵੀ ਭਾਜੀ ਤਾੜੀਆਂ ਲਾਓ, ਇਹ ਵੀ ਕੰਜਰ ਪੈਸੇ ਲੈਂਦੇ ਭਾਜੀ, ਫਰੀ ਨਹੀਂ ਕੰਮ ਕਰਨ ਦਾ। ਹਾਂਜੀ ਹਾਂਜੀ, ਤੁਸੀਂ ਵੀ ਕੋਈ ਸ਼ੇਰ ਸੁਣਾਉਣਾ ਭਾਜੀ? ਨਹੀਂ ਤੁਸੀਂ ਸੁਣਾਓ ਹਾਂਜੀ ਤੁਸੀਂ ਨਸੀ ਜੀ। ਹਾਂਜੀ ਪਾਕਿਸਤਾਨ 'ਚ ਦੋ ਹੀ ਸ਼ਾਇਰ ਹੋਏ ਭਾਜੀ, ਉਹ ਕਿਹੜੇ? ਇੱਕ ਵਾਰਿਸ ਸ਼ਾਹ ਸਾਹਿਬ ਹਾਂ ਤੇ ਇੱਕ ਆ ਲਾਵਾਰਿਸ। ਅੱਛਾ ਲਾਵਾਰਸ ਕੋਈ ਵਾਰਿਸ ਨਹੀਂ ਨਹੀਂ। ਨਹੀਂ ਉਹ ਹੈ ਨਾ ਆਰੋ ਲੋਹਾਰ ਹਾਂਜੀ, ਮੈਨੂੰ ਮਿਲੋ ਤੁਸੀਂ ਕੌਣ ਹੋ ਜੀ? ਮੈਂ ਫਾਰਗ ਲੋਹਾਰ ਕੋਈ ਕੰਮ ਕੁੰਮ ਕਰਿਆ ਕਰ, ਹਾਂਜੀ ਕਿੰਨੇ ਕੱਬੇ ਦੀ ਕਮਾਈ ਖਾਂਦਾ ਰਹੇਗਾ ਹੈ ਤੁਹਾਨੂੰ ਕਿਹਾ ਸ਼ੇਰ ਸੁਣਾਓ ਤੁਸੀਂ ਦੂਜੇ ਪਾਸੇ ਪਹੁੰਚ ਗਏ ਭਾਜੀ? ਇੱਥੋਂ ਦਵਾਈ ਲੈਣ ਆਏ, ਸ਼ੇਰ ਕੀ ਸੁਣਾਉਣਾ ਤੁਹਾਨੂੰ, ਮੈਨੂੰ ਇਹ ਦੱਸੋ। ਹਾਂਜੀ ਗੁਮਾਂ ਦੇ ਬਾਰੇ ਚ ਕਹਿੰਦੇ ਜੀ ਫਨ ਸੇ ਹੈ ਫਨਕਾਰ ਜਿੰਦਾ ਤੇ ਦੌਲਤ ਨਾਲ ਇਨਸਾਨ ਜਿੰਦਾ ਦੁਨੀਆ ਤੇ ਖੁਸ਼ ਨਸੀਬ ਉਹ ਬੰਦਾ ਜਿਹਦੀ ਦੁਨੀਆ ਤੇ ਨਾ ਜਿੰਦਾ ਹਾਲਾਂਕਿ 2 ਮਹੀਨੇ ਹੋ ਗਏ ਮਾਂ ਨੂੰ ਪੈਸੇ ਨਹੀਂ ਭੇਜੇ ਭਾਜੀ, ਫਿਰ ਵੀ ਮਾਂ ਦੇ ਸ਼ੇਰ ਸੁਣਾਈ ਜਾ ਰਿਹਾ ਹੈ। ਹਾਂਜੀ ਮਾਵਾਂ ਠੰਡੀਆਂ ਛਾਵਾਂ ਹਾਂਜੀ ਤੇ ਪਿਓ ਸਿਖਰ ਦੁਪਹਿਰ ਹੈ। ਅੱਛਾ ਜੀ ਆਹੋ, ਹੋਰ ਪਿਓ ਇੰਜ ਨੇ ਜਿਵੇਂ ਘਿਓ ਦੀਆਂ ਨਾਲਾਂ। 70 ਸਾਲਾ ਤਜਰਬਾ ਹਕੀਮ ਸਾਹਿਬ ਸਾਡੇ ਜਿਹੜੇ ਨੇ ਮਾਸ਼ਾਅੱਲਾ ਆਹਾ, ਹਾਂਜੀ ਇਹਨਾਂ ਕੋ ਦਵਾਈ ਲੈਣ ਆਏ ਆ ਭੈਣ ਤੁਸੀਂ ਦੱਸੋ ਤੁਸੀਂ ਕੀ ਲੈਣਾ ਹੈ? ਸਾਲਿਆ 35 ਸਾਲ ਹੁੰਦੀ ਉਮਰ ਹੈ, 70 ਸਾਲ ਦਾ ਤਜਰਬਾ ਉਹਦਾ ਕਿੱਥੋਂ ਹੋ ਗਿਆ ਇਹ- ਹੈ? ਮਾਂ ਦੇ ਪੇਟ 'ਚ ਕਿਤੇ ਹਿਕਮਤ ਕਰਦਾ ਰਿਹਾ ਉਹ, ਮੈਨੂੰ ਇਹ ਦੱਸ ਦੋ ਪਹਿਲਾਂ। ਉਹ ਭਾਈ ਜੀ ਇਹ ਵੀ ਦਵਾਈ ਲੈਣ ਵਾਲਾ ਗਲਾ ਬੈਠਾ ਕਹਿੰਦਾ ਮੇਰਾ ਜਨਮ ਮਿੱਠਾ ਸੀ ਇਹ ਆਪ ਵੀ ਬੈਠਾ ਥੱਲੇ ਆ ਵੇਖ, ਉੱਠ ਕੇ ਖਲੋ ਖਾਂ, ਕੀ ਮਸਲਾ ਤੈਨੂੰ ਹੈ? ਖਲੋਂਦਾ ਕਿਉਂ ਨਹੀਂ? ਇੰਨਾ ਇਖਲੋਤਾ ਕਿੰਨਾ ਕੁ? ਇਤਨਾ ਖਲੋਤਾ ਹੈ ਅੱਛਾ, अस्सलाम वालेकुम। ਵਾਲੇਕੁਮ ਓਏ ਸਲਾਮ। ਭਾਜੋ ਓਏ ਕੀ ਹੋਇਆ? ਓਏ ਗੈਰ ਮਜ਼ਹਬ ਆ ਗਏ ਜੀ ਬਕਵਾਸ ਕਰਨ ਨੇ ਹਕੀਮ ਸਾਹਿਬ ਕਿੱਥੇ ਨੇ? ਹਾਂਜੀ ਕੀ ਕਹਿਣਾ ਉਹ ਹਕੀਮ ਸਾਹਿਬ ਕਿੱਥੇ ਨੇ? ਅਸੀਂ ਆਪ ਹਕੀਮ ਸਾਹਿਬ ਨੂੰ ਮਿਲਣ ਆਏ ਆ ਤੇ ਤੁਸੀਂ ਵੀ ਮਿਲਣ ਆਏ ਹੋ ਲਓ ਜੀ, ਅਸੀਂ ਤਾਂ ਮਰੀਜ਼ ਹੈ ਨਹੀਂ, ਇਹਦਾ ਤਾਂ ਬੇੜਾ ਹੀ ਗਰਕ ਹੋਇਆ ਪਿਆ ਯਾਰ ਹੈ। ਇਹ- ਤੂੰ ਕਾਹਦੀ ਦਵਾਈ ਲੈਣ ਆਇਆ? ਕਾਹਦੀ ਦਵਾਈ ਲੈਣ ਆਇਆ ਮੈਨੂੰ ਦੱਸ ਤੈਨੂੰ ਕੀ ਦੱਸਾਂ? ਹੈ। ਤੂੰ ਹਕੀਮ ਸਾਹਿਬ ਦਾ ਸਾਲਾ ਹੈ? ਅਸੀਂ ਮਸ਼ਵਰੇ ਕਰ ਰਹੇ ਹਾਂ ਆਪਸ 'ਚ, ਇੱਥੇ ਖਲੋ ਕੇ ਨਾ ਜ਼ਰਾ। ਉਹ ਭਾਈ ਜਾਨ ਇਹ ਵੇਖੋ ਇਹਦੀ ਗੱਲ ਸੁਣੋ ਹਾਂਜੀ। ਇਹ ਕੱਲ ਇੱਕ ਰਕਸ਼ੇ ਵਾਲਾ ਨਾਲ ਲੜ ਪਿਆ ਅੱਛਾ, ਉਹਨੂੰ ਕਹਿੰਦਾ ਜਾਣਾ ਹੀ ਅੱਗੋਂ ਉਹ ਵੀ ਆਇਂਦਾ ਕਹਿੰਦਾ ਮੈਂ ਜਾਂਦਾ ਹਾਂ ਫਿਰ ਉਹ ਗਿਆ? ਕਿਹਨੇ ਗਿਆ ਗਿਆ? ਹਾਂਜੀ ਉਹ ਗੱਲ ਪਾਣਾ ਹਟਾ ਲੜ ਪਿਆ ਹਾਂ ਉਹਨੂੰ ਕਹਿੰਦਾ ਹਾਂ ਸੰਘਾਂ ਸਿੰਗੜ ਨਹੀਂ ਗਈ ਹਾਂ। ਅੱਗੋਂ ਉਹ ਵੀ ਆਇਂਦਾ ਕਹਿੰਦਾ ਯਾਰ ਕੰਮ ਕਰਨਾ ਦੋਵੇਂ ਆਪੇ ਹੀ ਲੜ ਪਏ ਹਾਂਜੀ। ਮੈਂ ਜਾ ਕੇ ਸੁਲਾਹ ਕਰਾਤੀ ਇਹਦੇ ਮੂੰਹ ਤੋਂ ਫੇਰ ਗਾਲ ਨਿਕਲ ਗਈ ਹਾਂ। ਉਹ ਕਹਿੰਦਾ ਨਾ ਮੈਂ ਨਾ ਆਈ ਜਾਨ ਤੁਸੀਂ ਸੁਣਾ ਵੀ ਕਰਾਤੀ ਇਹਨੇ ਫੇਰ ਗਾਲ ਕੱਢੀ ਅੱਗੋਂ ਉਹੀ ਕਹਿੰਦਾ ਨਹੀਂ ਭਾਈ ਜਾਨ ਗੱਡੀ ਤੇ ਬੜੀ ਦੇਰ ਦੀ ਏ ਨਿਕਲੀ ਹੂੰ ਮੈਂ ਚਲੋ ਨਿਕਲ ਗਈ। ਮਿਹਰਬਾਨੀ ਤੁਹਾਡੀ ਹਾਂਜੀ ਉਹ ਗਲਾ ਖਰਾਬ ਹੈ ਯਾਰ ਉਹ ਗਲਾ ਖਰਾਬ ਹੈ ਯਾਰ, ਗਲਾ ਖਰਾਬ। ਮੈਂ ਤੇਰੇ ਭਰਾ ਵਜਾ ਕੀ ਤਕਲੀਫ ਹੈ ਵੀ ਤੈਨੂੰ ਹੈ? ਕੀ ਤਕਲੀਫ ਹੈ ਇਸ ਕੱਟ ਤੂੰ ਕਿਉਂ ਨਹੀਂ ਰਹਿਣਾ? ਕੋਈ ਇੱਕ ਤਕਲੀਫ ਹੈ, ਨਾ ਖਰਚਾ ਦਿੰਦੇ ਹੋ, ਨਾ ਵੱਡਾ ਮੋਬਾਈਲ ਲੈ ਕੇ ਦਿੰਦੇ ਹੋ, ਨਾ ਫਿਲਮਾਂ ਵਹਾਉਂਦੇ ਹੋ, ਨਾ ਸੈਰ ਤੇ ਲੈ ਕੇ ਜਾਂਦੇ ਹੋ। ਮੈਂ ਨਹੀਂ ਤੁਹਾਡੇ ਕੋਲ ਰਹਿਣਾ। ਅੱਛਾ, ਹਾਂ, ਹੁਣ ਐਡਾ ਮੋਬਾਈਲ ਨਾ ਹੋਵੇ ਤੇ ਤੂੰ ਨਹੀਂ ਰਹਿਣਾ? ਨਹੀਂ ਮੈਂ ਨਹੀਂ ਰਹਿਣਾ। ਕੋਈ ਵਿੱਚ ਮਾੜੇ ਲੋਕ ਹੁੰਦੇ 3310 ਤੇ ਵੀ ਗੁਜ਼ਾਰਾ ਕਰੀਦਾ। ਹੁਣ ਨਹੀਂ ਹੁੰਦਾ 3310 ਤੇ ਗੁਜ਼ਾਰਾ, ਹੁਣ ਅੱਛਾ। ਸਾਰੀ ਰਾਤ ਇੰਜ। ਬਹੁਤ ਅੱਛਾ। ਦੇਖੋ ਦੀ ਮਾਂ ਨੇ ਮੇਰੇ ਕੀ ਗੱਟੂ ਜਿਹਾ ਮੇਰੇ ਪੱਲੇ ਪਾਤਾ। ਗੱਟੂ ਵਾਲਾ ਤਾਂ ਆਪਣੀ ਵਾਲੀ ਵੀ ਧਿਆਨ ਕਰ। ਕਿਸਮਤ ਮੇਰੀ ਖਰਾਬ, ਜ਼ਿੰਦਗੀ ਮੇਰੀ ਖਰਾਬ, ਕੀ ਮੇਰੀ ਮਾਂ ਨੇ ਪੱਲੇ ਪਾਇਆ ਤਬਲਾ ਜਿਹਾ। ਮੇਰੇ ਭਰਾ ਨੂੰ ਕੀ ਗਈ ਤਬਲਾ ਤਬਲਾ ਦੀ ਲੱਤਾਂ ਦਾ ਕੂਲਰ ਹੋ। ਪੁੱਛ ਜਿਹੜੇ ਇੱਥੇ ਬਹਿ ਕੇ ਪਾਣੀ ਪੀਂਦੇ ਆ। ਮੈਂ ਤੇਰਾ ਸਾਥ ਦੇ ਰਿਹਾ ਦੇਖ ਲੈ, ਤੇ ਮੈਂ ਵੀ ਤੇਰੇ ਸਾਥ ਦੇ ਰਿਹਾ, ਤੁਹਾਨੂੰ ਮੈਂ ਪਿਆਸਾ ਮਾਰਦਾ ਵਾਂ। ਮੋਟਰ ਬੰਦ ਕਰ ਦੋ। ਉਹ ਕਿਸੇ ਦੀ ਸੁਣ ਤੇ ਲਓ। ਉਹ ਮੈਂ ਤੁਹਾਨੂੰ ਕਹਿੰਦੇ ਪਿਓ ਦੇ ਵੇਲੇ ਤੂੰ ਨਕਮੇ ਹੋ ਉਹਦੀਆਂ ਖੁਆਇਸ਼ਾਂ ਕਿਉਂ ਨਹੀਂ ਪੂਰੀਆਂ ਕਰਦਾ ਤੂੰ ਕੀ ਮੰਗਦੀ ਏ ਆ ਡੱਡੂ ਚਾਰਜਰ ਚੁੱਪ ਕਰਾ ਇਹਨਾਂ ਨੂੰ। ਡੱਡੂ ਚਾਰਜਰ ਤੇਰੀ ਬੈਟਰੀ ਨਹੀਂ ਫੁੱਲ ਕਰਦਾ ਜਾਂ ਤੇ ਦੱਸ ਦੇ ਪਈਏ ਫੰਕਸ਼ਨ ਨਹੀਂ ਇਹਦਾ ਠੀਕ। ਯਾਰ ਲੜਦੇ ਕਿਉਂ? ਕਿੰਨੀ ਵਾਰੀ ਸਮਝਾਇਆ ਭੈਣ ਭਰਾਵਾਂ ਵਾਂਗੂ ਕਿਉਂ ਨਹੀਂ ਰਹਿੰਦੇ? ਇਹਨੂੰ ਕੀ ਹਾਂਜੀ ਇਹਦਾ ਲਾਣ ਤੇ ਤੂੰ ਬੀਵੀ ਦਾ ਭੈਣ ਭਰਾਵਾਂ ਹੀ ਰਹਿਣਾ। ਨਹੀਂ ਯਾਰ ਮੇਰਾ ਮਤਲਬ ਪਿਆਰ ਮੁਹੱਬਤ ਨਾਲ ਰਹਿਣ ਕਿਲ ਮੇਰੇ ਘਰ ਵੀ ਇਹੀ ਕਿਲ ਪਈ ਹੈ। ਇਹੋ ਹੀ ਕਰਕੇ ਕਦ ਲਈ ਸਾਡਾ ਵਿਆਹ ਤੇਰੀ ਵਜ੍ਹਾ ਤੋਂ ਤੇਰੀ ਸਾਲੀ ਨਾਲ ਵਿਆਹ ਕੀਤਾ ਮੈਂ ਤੇ ਤੂੰ ਨਾ ਕਰਦਾ ਮੈਂ ਤੇਰੀ ਮਿਹਨਤ ਕੀਤੀ ਸੀ। ਆਪ ਫਸਿਆ ਮੈਂ ਵੀ ਯਾਰ ਰੋਏ ਨੂੰ ਚਾਚੇ ਨੂੰ ਜਿਹੜੇ ਰਿਸ਼ਤੇ ਕੀਤੇ ਉਹ ਮੈਂ ਫੈਸਲਾ ਕਰੇਗਾ। ਮੈਂ ਇਸ ਗੱਲ ਨੂੰ
ਤੁਹਾਨੂੰ ਮੈਂ ਮੰਨਦਾ ਹੀ ਨਹੀਂ। ਭਾਈਜਾਨ ਥੋੜਾ ਟਾਈਮ ਦੇ ਦਿਓ। ਮੈਂ ਤੁਹਾਨੂੰ ਇੱਕ ਸੈਕਿੰਡ ਨਹੀਂ ਦੇ ਸਕਦਾ ਮੇਰੀ ਜਨਾਬ। ਜਾਨ ਦੇ ਟੋਟੇ ਪਤਾ ਕੀ ਹੈ, ਹਾਂਜੀ। ਕਿਸੇ ਨਾਲ ਭਲਾਈ ਕਰੋਗੇ ਅੱਲਾਹ ਤੁਹਾਡੇ ਨਾਲ ਕਰੇਗਾ। ਬਿਲਕੁਲ ਠੀਕ ਹੈ। ਕਿਸੇ ਦੇ ਕੰਮ ਆਣਾ ਚਾਹੀਦਾ। ਹਾਂਜੀ, ਆਉਣਾ ਅੱਜ ਚਾਹੀਦਾ। ਮੀਟਰ ਨਾ ਕੱਟੋ। ਹੈ ਜੀ, ਅੱਜ ਮੀਟਰ ਨਾ ਦੋ ਵਾਰੀ ਕਿਉਂ ਸੁਣਦੇ ਹੋ? ਮੈਂ ਅੱਜ ਹੀ ਕੱਟਣਾ ਜਨਾਬ। ਗੱਲ ਪਤਾ ਕੀ, ਸਾਡੇ ਘਰ ਆਣਾ ਜੀ ਰਿਸ਼ਤੇਦਾਰਾਂ ਨੇ, ਹਾਂਜੀ। ਸਾਡੀ ਭੈਣ ਦੀ ਹੋਣੀ ਮੰਗਣੀ, ਅੱਛਾ ਜੀ। ਸਾਡਾ ਇਹ ਦਿਨ ਟਪਾ ਦਿਓ। ਕੱਲ ਭਾਵੇਂ ਮੀਟਰ ਕੱਟਣਾ, ਜੋ ਤੁਹਾਡਾ ਦਿਲ ਕਰੇਗਾ ਨਾ ਸਾਡਾ ਕੱਟ ਲੈਣਾ। ਭਾਈ ਮੰਗਣੀ ਤੁਹਾਡੀ ਭੈਣ ਦੀ ਆ, ਮੀਟਰ ਮੇਰੇ ਕੋਲੋਂ ਨਹੀਂ ਕਟਾਉਣਾ, ਮੈਂ ਮੀਟਰ ਕੱਟਣਾ ਹੀ ਕੱਟਣਾ ਜਨਾਬ। ਦੇਖ ਲਓ ਤੁਹਾਡੇ ਮੈਂ ਪੈਰਾਂ ਨੂੰ ਹੱਥ ਲਾ ਰਹੇ ਆ। ਜਨਾਬ ਮੇਰੀ ਮਾਂ ਨਾਲ ਵਾਅਦਾ ਸੀ ਮੇਰਾ ਕਿ ਤੂੰ ਮੀਟਰ ਕੱਟ ਕੇ ਘਰ ਮੁੜਨਾ, ਮੈਂ ਆਪਣੀ ਮਾਂ ਨੂੰ ਕੀ ਜਵਾਬ ਦੇਵਾਂਗਾ? ਇਹ ਤੁਸੀਂ ਮਹਿਕਮੇ ਲਵਾਈ ਮਾਂ ਲਵਾਏ ਹੋ? ਭਾਈ ਜੀ ਮੇਰੀ ਮਾਂ ਨਾਲ ਮੇਰਾ ਵਾਅਦਾ ਹੈ। ਅੱਛਾ ਤੁਹਾਡੀ ਮਾਂ ਨੇ ਪਲਾਸ ਲੈ ਕੇ ਦਿੱਤੀ ਤੁਹਾਨੂੰ? ਪਤਾ ਕੀ ਗੱਲ ਸੁਣੋ, ਅੱਗੇ ਹੋ ਸਾਰੇ ਇੱਕ ਇੱਕ ਰਿਕੁਐਸਟ ਕਰੋ ਭਾਈਜਾਨ, ਹੋ ਸਕਦਾ ਦਿਲ ਨਰਮ ਹੋ ਜਾਏ। ਭਾਈਜਾਨ ਮਿਹਰਬਾਨੀ ਕਰੋ, ਇਹ ਦੇਖੋ ਤੁਹਾਡੇ ਮੈਂ ਗੋਡਿਆਂ ਨੂੰ ਹੱਥ ਲਾਣਾ, ਸਾਡੀ ਭੈਣ ਦੀ ਮੰਗਣੀ ਹੋ ਜਾਏ। ਪਰਸੋਂ ਅਸੀਂ ਬਿੱਲ ਭਰ ਦਿਆਂਗੇ, ਨਾ ਭਰਾਂਗੇ ਤੁਸੀਂ ਮੀਟਰ ਕੱਟ ਦੇਣਾ। ਭਾਈ ਜੀ ਜਿੱਥੇ ਮਰਜ਼ੀ ਹੱਥ ਲਾਓ, ਮੈਂ ਮੀਟਰ ਕੱਟਣਾ। ਮਿਹਰਬਾਨੀ ਕਰੋ, ਸਾਡੇ ਘਰ 'ਚ ਮਹਿਮਾਨ ਆ ਰਹੇ। ਉਹ ਜਨਾਬ ਸਾਡੇ ਵੀ ਮਹਿਮਾਨ ਆਉਂਦੇ, ਸਾਡੇ ਕੋਈ ਚੂਚੇ ਕੁਕੜੀਆਂ ਤੇ ਨਹੀਂ ਆਉਂਦੀਆਂ, ਅਸੀਂ ਮੀਟਰ ਕੱਟ ਕੇ ਜਾਣਾ। ਸਾਨੂੰ ਪਿੱਛੋਂ ਸਰਕਾਰ ਦਾ ਆਰਡਰ ਆ, ਅਸੀਂ ਮੀਟਰ ਕੱਟਣ ਤੋਂ ਬਗੈਰ। ਮੈਂ ਤੇ ਏਡਾ ਜ਼ਾਲਮ ਆਦਮੀ ਆ, ਮੈਂ ਆਪਣੇ ਪਿਓ ਦਾ ਮੀਟਰ ਕੱਟ ਦਿੱਤਾ। ਤੇ ਫਿਰ ਜੰਮਿਆ ਕਿਸ ਤਰ੍ਹਾਂ? ਨੇਰੇ ਜੀ ਜੰਮ ਪਿਆ ਅੱਬੇ ਦਾ ਮੀਟਰ ਕੱਟ ਕੇ। ਇਹ ਬਗੈਰ ਰੀਡਿੰਗ ਤੋਂ ਜੰਮਿਆ ਹੈ। ਇਹ ਨਹੀਂ ਮੁੰਡਿਆ ਨਾ ਮਿਹਰਬਾਨੀ ਕਰੋ, ਮੌਲਾ ਮਿਹਰਬਾਨੀ। ਖੁਸ਼ ਰੱਖੇ। ਦੇਖੋ ਤਰਲਾ ਪਾਂਡੇ ਤੁਹਾਡੇ ਵਾਲਾਂ ਨੂੰ ਵੀ ਹੱਥ ਲਾ ਰਹੇ ਆ। ਮਾਸ਼ਾਅੱਲਾ ਤੁਹਾਡਾ ਮੇਰਾ ਅੱਧੇ ਘੰਟੇ ਦਾ ਫਰਕ ਰਹਿ ਗਿਆ। ਮਾਫੀ ਚਾਹੁੰਦਾ, ਮੀਟਰ ਨਾ ਕੱਟੋ, ਸਾਡੀ ਭੈਣ ਦਾ ਵਿਆਹ ਹੈ। ਮੈਂ ਮੀਟਰ ਕੱਟਣਾ ਹੀ, ਮੀਟਰ ਕੱਟਣਾ, ਮੈਂ ਕੱਟ ਕੇ ਜਾਣਾ। ਆਖਰੀ ਫੈਸਲਾ। ਬਿਲਕੁਲ ਮੈਂ ਕੱਟ ਜੋ ਮਰਜ਼ੀ ਮੰਨ ਰਿਹਾ। ਨਹੀਂ ਮੰਨ। ਚਾਚਾ ਜੀ ਹਾਂਜੀ ਤੁਹਾਡੀ ਕਦੀ ਕਿਸੇ ਨੇ ਮੰਨੀ ਤੇ ਨਹੀਂ, ਟਰਾਈ ਮਾਰ ਲਓ। ਪੁੱਤਰ ਦੇਖ, ਮੈਂ ਸਿਆਣਾ ਬਣਾ ਬੰਦਾ, ਤੈਨੂੰ ਹੱਥ ਜੋੜ ਕੇ ਕਹਿਣਾ ਮੀਟਰ ਨਾ ਕੱਟ ਦੇ। ਨਾ ਮੇਰਾ ਮੰਨ ਗਿਆ ਨਹੀਂ ਕੱਟੇਗਾ, ਠੀਕ ਹੈ ਨਹੀਂ ਕੱਟੇਗਾ। ਮੈਂ ਕੱਟਣਾ। ਪੁੱਤਰ ਉਹ ਕਹਿੰਦਾ ਮੈਂ ਕੱਟਣਾ ਹੀ ਕੱਟਣਾ। ਇਧਰ ਆ ਗੱਲ ਸੁਣੋ, ਹਾਂ। ਹੁਣ ਪਤਾ ਕੀ ਬੰਦੇ ਦੇ ਹੋ ਗਏ ਸਾਰੇ ਫੇਲ। ਹਾਂ। ਆਪਾਂ ਗਲੈਮਰ ਦਾ ਸਹਾਰਾ ਲਈਏ। ਉਹ ਸਾਡੇ ਘਰ 'ਚ ਤੇ ਗਲੈਮਰ ਹੈ ਹੀ ਨਹੀਂ। ਅੱਜ ਸਾਲਿਓ ਤੁਹਾਡੀਆਂ ਬੀਵੀਆਂ ਵੱਢਣੀਆਂ ਨੇ। ਆਹ ਗਲੈਮਰ ਹੈ? ਤੁਹਾਡੇ ਕਿਸੇ ਭਾਵੇਂ ਕੁਛ ਵੀ ਹੈ, ਉਹਦੇ ਅੱਲਾਹ ਹੱਥ ਕਰੇ glamour। ਤੈਨੂੰ ਇੰਨਾ ਗਲੈਮਰ ਨਸੀਬ ਕਰੇ, ਜਾਂ ਮੇਰੀ ਵੀ ਦੁਆ ਤੈਨੂੰ ਇਦਾਂ ਦਾ ਗਲੈਮਰ ਲੱਭੇ। ਓਏ ਉਹਦੇ ਹਾਸੇ ਤੇ ਗਲੈਮਰ ਹੀ ਮਰੇ। ਹਾਂ ਉਹਦੇ ਲਈ ਤਾਂ ਐ ਗਲੈਮਰ ਚੱਠੂ ਵੱਟਾ ਜਿਹਾ। ਯਾਰ ਚੱਠੂ ਬਟਾਣੇ ਚੰਗੀ ਭਲੀ ਆ। ਕੀ ਮੈਨੂੰ ਕਿਹੜਾ ਭੈਣ ਹੈ? ਤੁਹਾਡੇ ਬੱਚੇ ਚ ਮੰਡੀਆਂ ਤੇ ਮੇਰੀ ਮੋਟਰ ਕੰਮ ਨਹੀਂ ਕਰਦੀ, ਦੱਸੋ। ਉਹ ਜਾਣਦੇ ਯਾਰ, ਉਹ ਮੋਟਰ ਯਾਰ ਭਾਬੀ ਵਿਚਾਰਾ ਯਾਰ ਮੀਟਰ ਮੈਂ ਵਿਚਾਰਾ। ਜੋ ਲੈ ਰਹੇ ਹਾਂ ਠੀਕ ਹੈ, ਵੇਖ ਕਿੰਨਾ ਅੱਛਾ ਵੇ। ਕਾਦਰੀ ਪੰਗੇ ਲੈ ਰਹੀ। ਹਾਂ। ਅੱਗੇ ਜਾ 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 ਦੇ ਅਗਲੇ ਵਾਲਾਂ ਜੱਤ ਫੇਰ। ਮੈਂ ਕਿਹਾ ਜੀ, ਮੈਂ ਕਿਹਾ ਜੀ, ਜਨਾਬ ਅਲੀ ਮੈਂ ਕਿਹਾ ਜੀ ਸਾਡੀ ਮੋਟਰ ਨਾ ਕੱਟੋ ਨਾ। ਮੋਟਰ ਨਹੀਂ ਕੱਟਣਾ, ਮੀਟਰ ਕੱਟਣਾ ਹੈ। ਉਹ ਮੋਟਰ ਵੀ ਕਟਾਊ ਓਏ। ਤੈਨੂੰ ਜਿੰਨਾ ਕਿਹਾ ਉਹਨਾਂ ਕਰ, ਤੂੰ ਕੋਈ ਹੋਰ ਵਾਦਾ ਪਾ ਲੈ। ਭਾਈ ਜੀ ਸਭ ਤੋਂ ਗੱਲ ਛੱਡੋ, ਆਪਣੀਆਂ ਔਰਤਾਂ ਨੂੰ ਪਹਿਲੇ ਸਮਝਾਓ ਕਹਿਣਾ ਕੀ ਹੈ। ਮੈਂ ਕਿਹਾ ਜੀ ਹਾਂਜੀ। ਤੁਹਾਡੀ ਮਿਹਰਬਾਨੀ, ਹਾਂਜੀ। ਸਾਡਾ ਮੀਟਰ ਨਾ ਕੱਟੋ ਨਾ। ਮੈਂ ਕੱਟਣਾ। ਕਿਉਂ? ਮੈਨੂੰ ਆਰਡਰ ਹੈ, ਕੱਟਣੇ ਕੱਟਣੇ। ਮੈਂ ਕੱਟਣਾ ਮੈਂ ਨਹੀਂ ਮੰਗਿਆ। ਪਤਾ ਕੀ, ਅਸੀਂ ਵੀ ਮਹਿਮਾਨ ਨਵਾਜ਼ੀ ਕਰ ਲਈਏ। ਹਾਂ। ਸਾਡੇ ਘਰ ਪਹਿਲੀ ਵਾਰੀ ਆਏ ਹੋ, ਸਾਡਾ ਤਾਂ ਰਿਸ਼ਤਾ ਖਰਾਬ ਹੋਣਾ ਹੀ ਹੋਣਾ। ਸਹੀ ਗੱਲ। ਤੇ ਕਿਉਂ ਨਾ ਇੱਕ ਦਿਨ ਬਾਅਦ ਚ ਹੋਵੇ। ਦੇਖੋ ਸਹੀ। ਠੀਕ ਹੈ ਕਿ ਨਹੀਂ? ਤੂੰ ਬਾਹਰ ਜਾਏਗਾ ਤੇ ਮੀਟਰ ਕੱਟੇਗਾ। ਹਾਂਜੀ ਹਾਂਜੀ। ਅੰਦਰ ਸਾਡਾ ਕਮਰਾ ਏਡਾ ਸੋਹਣਾ, ਉੱਥੇ ਹਨੇਰਾ, ਆਹਾ। ਅੰਨਾ ਕੱਟਾ ਛੱਡਣਾ ਤੇਰੇ ਤੇ। ਇੱਧਰ ਚੱਲ ਗੰਦੀ। ਓਏ ਆ ਦਿਲ ਇੱਥੇ ਰੱਖੋ ਇਹਨੂੰ ਸਾਲੇ ਨੂੰ। ਬੰਦ ਕੇ ਆਇਆ। ਜਦ ਤੱਕ ਮੰਗਣੀ ਨਹੀਂ ਹੋ ਜਾਂਦੀ, ਰਿਸ਼ਤੇ ਵਾਲੇ ਨਹੀਂ ਆਉਂਦੇ, ਭਾਬੀ ਇਹਨੂੰ ਬਾਹਰ ਨਹੀਂ ਜਾਣ ਦੇਣਾ। ਭਾਬੀ ਇਹਦਾ ਧਿਆਨ ਰੱਖੀ, ਹਿੱਲਣ ਨਾ ਦੇਈ ਇਹਨੂੰ। ਭਾਬੀ ਬੈਠੀ ਉੱਥੇ। ਕੰਮ ਕਰਦੇ ਹੁੰਦੇ ਤੇ ਦਿਨ ਨਾ ਵੇਖਦਾ ਮੈਂ। ਉਹ ਕੰਮ ਕਿਹੜਾ ਕਰ ਦਈਏ? ਗਾਣ ਵਜਾਣ ਦਾ ਕੰਮ ਕਰੀਦਾ, ਹੁਣ ਨਾ ਕੋਈ ਆਵੇ ਫੰਕਸ਼ਨ ਤੇ ਕਿਹੜੇ ਪਾਸੇ ਜਾਈਏ? ਮਜ਼ਦੂਰੀ ਕਰੋ, ਮੈਂ ਨਹੀਂ ਕੀਤੀ। ਇਹਨੇ ਨੂੰ ਤੁਹਾਨੂੰ ਪਾਲਿਆ ਮੈਂ ਇਹਨੇ। ਐਡੇ ਕੁੱਤੇ ਦੇ ਬੱਚੇ ਹੁੰਦੇ ਨੇ ਚਾਚਾ, ਐਡੇ ਕਰ ਲੈ। ਛੱਡ ਦੇ, ਤੂੰ ਕਿਹੜਾ ਸ਼ੇਰ ਦਾ? ਉਹ ਬੰਦਾ ਮੀਟਰ ਕੱਟਣ ਨਾਲ ਜਾ ਹੀ ਨਹੀਂ ਸਕਦਾ। ਕਿਉਂ? ਭਾਬੀ ਕੋਲ ਬੈਠੀ ਏ। ਹਾਂਜੀ, ਇਸ ਘਰ ਨੂੰ ਜਾਣ ਤੱਕ ਕੋਈ ਨਹੀਂ ਰੋਕ ਆ ਸਕਦਾ। ਕੌਣ ਆ? ਮੈਂ ਆਪਣੇ ਪੁੱਤਰ ਮਿੱਠੂ ਦਾ ਇਸ ਘਰ 'ਚ ਰਿਸ਼ਤਾ ਕਰਕੇ ਜਾਣਾ। ਓਏ ਇਹੋ ਹੀ ਘਰ ਹੈ ਰਿਸ਼ਤੇ ਵਾਲਾ। ਮੁੰਡੇ ਵਾਲੇ ਆ। ਸਲਾਮ ਅਲੈਕੁਮ ਜਨਾਬ। ਚੌਰੀ ਬਲੰਦਾ। ਆਓ ਇੱਧਰ ਆਓ। ਕੀ ਨਾਂ ਤੁਹਾਡਾ? ਚੌਰੀ ਬਲੰਦਾ ਜਨਾਬ। ਕੀ ਨਾ? ਚੌਧਰੀ ਬਲੰਦਾ। ਮੈਂ ਤੁਹਾਡੀ ਭੈਣ ਦਾ ਬੰਦਾ। ਚੌਧਰੀ ਇਹ ਦੇਖੋ ਮੈਂ ਰਿਸ਼ਤੇ ਲਈ ਆਇਆ ਆਪਣੇ ਪੁੱਤਰ ਦਾ। ਹਾਂਜੀ ਤੇ ਤੁਸੀਂ ਜ਼ਰਾ ਆਪਣੇ। ਤੁਸੀਂ ਲੜਕੇ ਵਾਲੇ ਹੋ? ਜੀ ਜੀ। ਚਾਚਾ ਜੀ ਥੱਲੇ ਬੈਠੋ। ਲਾਲਾ ਮੌਲਾ ਖੁਸ਼ ਰੱਖੇ। ਓਕੇ, ਮੁੰਡੇ ਵਾਲੇ ਮੈਂ ਪਿਓ ਆ ਮੁੰਡੇ ਦਾ, ਮਿੱਠੂ ਦਾ। ਅੱਛਾ ਜੀ, ਅੱਛਾ। तो जी राणो तो मैं तैयार हूं, कह देता। ਰਿਸ਼ਤੇ ਵਾਲੇ, ਰਿਸ਼ਤੇ ਵਾਲੇ। ਸਲਾਮ ਅਲੈਕੁਮ। ए ने ਹਾਂਜੀ। ਲੜਕੇ ਦੇ ਵਾਲਿਦ ਸਾਹਿਬ। ਬਿਸਮਿਲ੍ਲਾ। लाख ही नहीं रहे तुसी।
ਹੋ ਸਕਦਾ ਨਾ ਹੋਣ। ਇਹ ਸਾਦੇ ਪੁੱਤਰ ਤੁਹਾਡਾ ਬਾਹਰ ਤੇ ਤੁਸੀਂ ਆਪ ਜੀ ਪੁੱਤਰ ਮੇਰਾ ਯੂਕੇ ਹੁੰਦਾ ਹੈ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਹਾਂ। ਉੱਥੇ ਬਿਜ਼ਨਸ ਹੈ ਆਪਣਾ, ਮੇਰੇ ਪੁੱਤਰ ਦਾ ਫੈਕਟਰੀ ਹੈ। ਬਹਿ ਕੇ ਗੱਲ ਕਰੋ ਨਾ ਜਨਾਬ, ਖਲੋਤੇ ਕਿਉਂ? ਹਾਂਜੀ ਮੇਰੇ ਪੁੱਤਰ ਦੀ ਉੱਥੇ ਫੈਕਟਰੀ ਹੈ। ਕਾਹਦੀ ਫੈਕਟਰੀ ਜਨਾਬ? ਹਾਂਜੀ ਬੋਤਲਾਂ ਵੇਖੀਆਂ ਜੇ? ਹਾਂਜੀ ਹਾਂਜੀ ਉਹਨਾਂ ਦੇ ਢੱਕਣ ਬਣਾਉਂਦਾ ਹੈ। ਯੂਕੇ ਦੇ ਵਿੱਚ ਹਾਂਜੀ ਕਿੰਨੇ ਕੁ ਉੱਥੇ ਪੈਸੇ ਵੀ ਕੋਈ ਸ਼ਫੀਕਾਬਾਦ ਹੈ ਹਾਂਜੀ ਸਾਲਾ ਉੱਥੇ ਜਾ ਕੇ ਢੱਕਣੀ ਬਣਾਉਣ ਦੇ ਤੇ ਕਿੰਨੇ ਕੁ ਪੈਸੇ ਬੱਚਾ ਕਮਾ ਲੈਂਦਾ ਜੀ? ਬੇਬਾਜ਼ੀ ਅਰਬਾਂ ਚ ਖੇਡਦਾ ਮੇਰਾ ਪੁੱਤਰ। ਨਹੀਂ ਤੇ ਤੂੰ ਗਿਆ ਤਾਂ ਕਹਿੰਦਾ ਨਹੀਂ ਯੂਕੇ ਆ। ਅੱਛਾ ਯੂਕੇ ਹੈ ਤੇ ਉੱਥੇ ਡਾਲਰ ਕਮਾਉਂਦਾ। ਜੀ ਯੂਕੇ ਹੈ ਤੇ ਡਾਲਰ ਕਮਾਉਂਦਾ। ਯੂਕੇ ਚ ਡਾਲਰ ਕਮਾਉਂਦਾ? ਹਾਂਜੀ ਮੇਰਾ ਖਿਆਲ ਹੈ ਕੰਮ ਯੂਕੇ ਕਰਦਾ ਹੈ ਤੇ ਤਨਖਾਹ ਅਮਰੀਕਾ ਤੋਂ ਲੈਂਦਾ ਹੈ। ਉਹ ਤੁਹਾਨੂੰ ਸਮਝ ਨਹੀਂ ਆਉਂਦੀ ਯੂਨਾਈਟਿਡ ਸਟੇਟਸ ਆਫ ਘੁਮਿਆਰਪੁਰਾ ਅੱਛਾ ਬੈਠੋ ਕਿ ਇੱਥੇ ਹੀ ਹੈ। ਆਹੋ ਅੱਛਾ ਗੱਲ ਉਹ ਸੁਣੋ ਨਹੀਂ ਜਨਾਬ, ਜਨਾਬ। ਅਸੀਂ ਬੜੇ ਨਾਜ਼ਾਂ ਨਾਲ ਅੱਛੀ ਪਾਲੀ ਹੈ ਹਾਂਜੀ। ਬੜਾ ਤੇ ਜਿਗਰ ਦਾ ਟੁਕੜਾ ਜਨਾਬ ਹਾਂਜੀ। ਤੁਹਾਡੇ ਨਾਲ ਅਸੀਂ ਤੋੜ ਦੇਣੀ ਹੈ। ਬਿਲਕੁਲ ਤੇ ਤੁਸੀਂ ਕਿਹਾ ਸੀ ਕਿ ਮਾਂ ਜੀ ਸ਼ਗਨ ਰੱਖਾਂਗਾ। ਬਿਲਕੁਲ ਮੇਰਾ ਪੁੱਤਰ ਵੀ ਬੜਾ ਸੋਹਣਾ ਹੈ। ਚੀਤਾ ਬੱਬਰ ਸ਼ੇਰ ਪੁੱਤਰ ਹੈ ਮੇਰਾ। ਸਾਨੂੰ ਬੰਦਾ ਚਾਹੀਦਾ ਜਨਾਬ, ਚੀਤਾ ਅਸੀਂ ਕੀ ਕਰਨਾ? ਚਾਚਾ ਜੀ ਮੇਰਾ ਅਸੀਂ ਮਿੱਠੂ ਸਾਡੀ ਭੈਣ ਹੈ, ਹਾਂ। ਅਸੀਂ ਬੜੇ ਨਾਜ਼ਾਂ ਨਾਲ ਪਾਲੀ ਹੈ। ਅੱਛਾ। ਬਾਪ ਸਾਡਾ ਸਿਰ ਤੇ ਕੋਈ ਨਹੀਂ ਅੱਛਾ ਤੇ ਉਮੀਦ ਹੈ ਮੁੰਡੇ ਦਾ ਵੀ ਨਹੀਂ ਰਹੇਗਾ। ਅੱਲਾ ਦੇ ਘਰ ਦੇਰ ਨਹੀਂ ਹੁੰਦੀ। ਹਾਂਜੀ ਹਾਂਜੀ ਚੱਲਿਆ? ਹਾਂ। ਦੇਖੋ ਮੇਰਾ ਪੁੱਤਰ ਵੀ ਬੜਾ ਖੂਬਸੂਰਤ ਹੈ। ਅਸੀਂ ਮਾਸ਼ਾਅੱਲਾ ਪਾਣੀ ਪੀਂਦਾ ਨਾ ਤੇ ਇੱਥੋਂ ਨਾ ਉਹਦਾ ਭਾਵੇਂ ਗੁੱਲ ਪਾਟਿਆ ਹੋਵੇ। ਬਸ ਚਾਚਾ ਜੀ ਅਸੀਂ ਤਿੰਨੋਂ ਭਰਾ ਯਤੀਮ ਆ। ਹਾਂਜੀ ਹਾਂਜੀ ਅਸੀਂ ਚਾਹੁੰਦੇ ਆ ਕਿ जी कैसे हैं आप? ठीक है ਹਾਂ ਤੇ ਕਿੱਧਰ ਆਏ ਹੋ? जी मैं मेडिसिन लेने ਇਹ ਕਿਦੀ? जी वालिद साहब दी ਅੱਛਾ ਅੱਛਾ ਕੀ ਹੋਇਆ ਉਹਨਾਂ ਨੂੰ? जी मेरे वालिद साहब सोंदे ने ਚਲੋ ਸੌ ਜਾਣਗੇ ਤੇ ਅੰਮੀ ਠੀਕ ਠਾਕ ਜੇ? जी जी ठीक ने ਉਹ ਸੌਂਦੇ ਨੇ ਕਿ ਉਹ ਵੀ ਜਾਗਦੇ ਰਹਿੰਦੇ ਨੇ? ਉਹ ਜ਼ਾਹਰ ਜੀਵਨ ਸਾਥੀ ਹੁੰਦਾ, ਇੱਕ ਬਿਮਾਰ ਹੁੰਦਾ ਦੂਜੇ ਨੇ ਤੇ ਜਾਗਣਾ ਹੀ ਹੁੰਦਾ हाँ जी ਤੇ जी जी ਤੇ ਲੇਕਿਨ ਹਕੀਮ ਸਾਹਿਬ ਤੁਹਾਡੀ ਬੇਗਮ ਤਾਂ ਸੁੱਤੀ ਰਹਿੰਦੀ। ਚਲੋ ਕਦੀ ਕਦੀ ਉੱਠ ਵੀ ਪੈਂਦੀ ਹੈ। ਰੋਜ਼ ਘਰ ਦੇ ਨਹੀਂ ਕੰਮ ਨਹੀਂ ਕਰਨੇ ਹੁੰਦੇ? ਘਰ ਦੇ ਤਾਂ ਕਰੇ ਨਾ, ਲੇਕਿਨ ਨਾਲ ਦਿਆਂ ਦਾ ਵੀ ਕੰਮ ਕਰਦੀ ਆ। ਓਏ ਇਹ ਇੱਕ ਦੂਜੇ ਦੇ ਕੰਮ ਕਰਨਾ ਬੜਾ ਅੱਛਾ ਵਾਲੇ ਉਹ ਆਪਣੇ ਘੱਟ ਤੇ ਦੂਜਿਆਂ ਦੇ ਬਹੁਤੇ ਕਰਦੀ ਹੈ, ਤੁਹਾਨੂੰ ਮੈਂ ਦੱਸ ਦਵਾਂ। ਉਹੀ ਬੰਦਾ ਕਾਮਯਾਬ ਹੁੰਦਾ ਪੁੱਤ। ਇਹ ਜਿਹੜਾ ਦੂਜਿਆਂ ਦੇ ਕੰਮ ਕਰੇ ਤੇ ਆਪਣਾ ਘੱਟ ਕਰੇ। ਲੇਕਿਨ ਮੁਆਵਜ਼ਾ ਲੋਕ ਉਹ ਨਹੀਂ ਨਾ ਦਿੰਦੇ। ਤੁਹਾਡਾ ਗਲਾ ਖਤਮ ਹੋ ਗਿਆ ਤਾਂ ਮੈਂ ਦੱਸਾਂ ਜੀ ਬਿਸਮਿਲ੍ਲਾ। ਜੀ ਸਰ ਮੈਨੂੰ ਨਾ ਮੈਡੀਸਿਨ ਚਾਹੀਦੀ ਤੁਸੀਂ ਉਹ ਸੋਫਾ ਲਿਆ ਕੇ ਦੇ, ਮੈਂ ਹੁਣੇ ਪੁੜੀ ਖਾਧੀ ਏ। ਮੇਰੇ ਤਰ੍ਹਾਂ ਇਹਦੇ ਥੋੜੀ ਜਿਹੀ ਪ੍ਰੋਬਲਮ ਹੈ ਜੀ। आप प्लीज बैठे इधर, सर, बैठे बैठो। हाँ बैठे बैठे साथ ਅੱਲਾ ਬੇਟਾ ਤੈਨੂੰ ਸ਼ਿਫਾ ਦੇ, ਨਹੀਂ ਤੇ ਮੌਤ ਤੇ ਵੱਟ ਤੇ ਪਈ ਹੈ। ਇਸ ਤਰ੍ਹਾਂ ਕਰਨ ਤੋਂ ਬਾਅਦ ਅਸਤਗਫੁਰullah ਜ਼ਰੂਰ ਕਹੀ। ਹਾਂਜੀ ਚਿਮਟੀ ਜੀ ਤੁਸੀਂ ਕੌਣ ਹੋ? इधर ना ਇਹਨਾਂ ਨੇ बंदे ਪਤਾ ਮੈਨੂੰ ਤਾਂ ਆਵੇ ਨਾ ਜੀ। ਘਰੋਂ ਸੋਚ ਕੇ ਆਂਦੇ ਨੇ ਹੋਰੇ ਕੀ ਹੋਵੇ। जी ये कौन ने? शुहारा। छुआरा उन्होंने क्या, मैं नहीं क्या शुहारा। ये छुआरा क्या होता है? आ होता है आ। ये है, ये छुआरा है ये पढ़ा लिखा शुहारा है, इसलिए ऐनक नहीं लगाता। ये दूध में डाल के खाते हैं नहीं नहीं, ये वैसे ही खाते नहीं, ये पैर के नीचे मिध के फिर खाते हैं। ये गंदा शुहारा है, गंदा। ਇੱਕ ਮਿੰਟ ਠਹਿਰ ਜਾ ਬੇਟਾ, ਆਪਾਂ ਸਭੀਆਂ ਦੇ ਮੁੰਡੇ ਨਾ ਤੂੰ ਵੀ ਆਉਂਦਾ ਹੀ ਹੈ। ਅੱਛਾ ਜੀ ਕੀ ਹੋਇਆ ਜੀ? ਬਾਦ ਸਾਨੂੰ ਨੀਂਦ ਨਹੀਂ ਆਉਂਦੀ। जी मेरे वाले सब सोते हैं ਐਸੀ ਤੁਹਾਨੂੰ ਜੜੀ ਬੂਟੀ ਦਿਆਂਗੇ। जी जी ਤੁਹਾਨੂੰ ਪਤਾ ਹੈ ਮੈਨੂੰ ਤੇ ਦੇਖ ਓਏ ਦਵਾਈ ਖਾਧੀ ਹੈ ਤਾਂ ਬੜੀ ਲੱਗਣ ਡਈ ਏ। कितने लाओ? ना किसी शायद ओए 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 ਬੜੀ ਦਵਾਈ ਲੱਗਦੀ ਹੈ। चुप कर ਹੁਣ ਚੁੱਪ ਉਹ ਪਰਾਂ ਹੋ ਜਾ, ਇਸ ਟਾਈਮ ਉਹਦੇ ਚ ਗਰੰਟੀ। ਹਕੀਮ ਸਾਹਿਬ ਬੜੀ ਦਵਾਈ ਲੱਗਣ ਡਈ ਇਹ ਹੈ। ਐਸੀ ਗੱਲ ਨਹੀਂ। ਜਿਉਂਦੀ ਰੋ ਹਕੀਮ ਦੀ ਧੀ ਏ। ਤੇ ਨਾਲ ਤਾਂ ਮੈਨੂੰ ਜਾਣਦੀ ਨਹੀਂ ਹੈਗੀ ਅਸੇ। ਅੱਛਾ ਤੂੰ ਕੀ ਮੈਂ ਬੁੱਧੀਮਾਸ਼ ਹਾਂ ਹੈ? ਬਦਮਾਸ਼ ਨਾ ਇਹ ਗੱਲ ਨਾ ਕਰ। ਅੱਗੇ ਸੀ ਜਦੋਂ ਪਰਚੇ ਹੋਏ ਸਨ ਨਾ ਤੇ ਕੁੜੀਆਂ ਕੰਧਾਂ ਟੱਪਦੀਆਂ। ਮੈਂ ਨਹੀਂ ਤਾਂ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਪਾਬੰਦੀ ਨਾ ਹੁੰਦੀ। ਮੈਂ ਤੁਹਾਨੂੰ ਇੱਕ ਗੱਲ ਦੱਸਦੀ ਜੋ ਹੋਇਆ। ਕੀ ਹੋਇਆ? ਉਹ ਤੁਸੀਂ ਨਾ ਹਿਸਾਬ ਲਾ ਲਿਆ ਜੇ ਦੀਵਾਰ ਤੇ ਨਾ ਕੰਡਿਆਂ ਵਾਲੀ ਤਾਰ ਲੱਗੀ ਸੀ ਤੇ ਇੱਕ ਸ਼ੈ ਉਹਦੇ ਨਾਲ ਅੜੀ ਤੇ ਉੱਥੇ ਹੀ ਰਹਿ ਗਈ। ਉਹ ਸ਼ਾਹ ਡਿੱਗ ਸੀ। ਉਹ ਅੱਛਾ ਵੀ ਉਹ ਜੇ ਵੇਖ ਤੈਨੂੰ ਹੁਣ ਦਿਖਾਵਾਂ ਤਾਂ ਪਛਾਣ ਲੈਂਦਾ।
ਇਸ ਗੱਲ ਨੂੰ ਵਿਗ ਕਰ ਦਿਓ। ਅੱਛਾ ਜੀ ਕੀ ਆਨੇ ਤੂੰ ਤਮੀਜ਼ ਦੇ ਨਾਲ ਕਦੀ ਸੁਣ ਨਿਕਲਦਾ ਖਰਾਣੇ ਤੂੰ ਕੀ ਨਿਰੀ ਅੱਲਾ ਨੇ ਹੁਸਨ ਦਿੱਤਾ ਜਾ ਹੁਸਨ ਐਲੜੀ ਗਈ ਕਦੀ ਸੋਹਣੀ ਕੁੜੀ ਜਾ ਤੇਰਾ ਮਮੂ ਧਵਾਵਾਂ ਇਹਨਾਂ ਨੂੰ ਜੀਟੀ ਰੋਡ ਤੋਂ ਫੜ ਕੇ ਲਿਆਵਾਂ ਮੈਂ ਆ ਲਿਆਵਾਂ ਤੇ ਤਾਂ ਗੱਲ ਕਰੀ ਹੱਲੋ ਤੇਰੇ ਅਗਰੀਆਂ ਨਿਕਲਣ ਓ ਹੈਲੋ ਨੈਚੁਰਲ ਹੁਸਨ ਹੈ ਨੈਚੁਰਲ ਉਹ ਨੈਚੁਰਲ ਤੇ ਹਕੀਮ ਨਹੀਂ ਹੈਗਾ ਇੱਧਰ ਆ ਕਿਸੇ ਬੇਵਕਤੀ ਔਰਤ ਦੇ ਆ ਬੱਚਿਆ। ਅੱਛਾ ਇਦਾਂ ਦੇ ਖੁਸਰੇ ਨਾ ਬਿਲਕੁਲ ਟੂਰ ਪਲਾਜ਼ੇ ਤੇ ਖਲੋਤੇ ਹੁੰਦੇ ਜਦੋਂ ਕੋਈ ਗੱਡੀ ਲੰਘੇ ਨਾ ਡੰਡਾ ਹੁੰਦਾ ਨਾ ਐ ਕਰਕੇ ਇਦਾਂ ਦੇ ਖੁਸਰੇ ਛੱਡ ਦੇ ਡੰਡੇ Oh ਨੂੰ my God. ਛੱਡ ਦੇ। ਡੰਡੇ ਨੂੰ ਦਫਨ ਕਰ ਦੇ। ਪਤਾ ਕੀ ਗੱਲ ਹੈ ਪਤਾ ਕੀ ਗੱਲ ਗੱਲ ਬੜੀ ਮੁਸ਼ਕਿਲ ਹੈ ਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਤੁਸੀਂ ਹਕੀਮ ਸਾਹਿਬ ਤੋਂ ਦਵਾਈ ਲੈਣਾ ਹੈ ਜੀ ਇੰਨੀ ਬਦਤਮੀਜ਼ੀ ਮੇਰੇ ਕੋਲੋਂ ਕਰਦੇ ਕਸਮ ਚੁਕਾ ਲਓ ਕੀ? ਇਹਨਾਂ ਕੋਲੋਂ ਪੁੱਛ ਲਓ ਹਕੀਮ ਨੇ ਲੈ ਕੇ ਕੱਖ ਨਹੀਂ ਆਉਂਦਾ ਕਿਉਂ ਆ ਵੇਖੋ ਇਹਨੇ ਮੈਨੂੰ ਦਵਾਈ ਦਿੱਤੀ ਮੈਂ ਚੌਧਰੀ ਸਾਹਿਬ ਪਿੰਡ ਦਾ ਅੱਛਾ ਤੇ ਚੁਦਰੈਣ ਹੋ ਗਈ ਹੈ ਇਹ ਕਹਿੰਦਾ ਸੀ